ਅਗਲੀ ਜੀ, ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬਾਈਡਨ ਪ੍ਰਸ਼ਾਸਨ ਇਮੀਗ੍ਰੇਸ਼ਨ ਦੇ ਕੇਸਾਂ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਉਹ ਕਹਿੰਦੇ ਆ ਪ੍ਰੋਸੈਸਿੰਗ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰਨ ਜਾ ਰਹੇ ਆ। ਇੱਕ ਹਿਸਾਬ ਦੇ ਨਾਲ ਪ੍ਰੀਮੀਅਮ ਪ੍ਰੋਸੈਸਿੰਗ ਜਿਹੜੀ ਆਪਾਂ H1B ਕੇਸਾਂ ਦੇ ਵਿੱਚ ਦੇਖਦੇ ਆ, ਉਹ ਬਾਕੀ ਥਾਵਾਂ ਦੇ ਉੱਤੇ ਵੀ ਲੈ ਕੇ ਆਉਣ ਜਾ ਰਹੀ ਆ। ਨਵੇਂ ਮੈਜਰਸ ਦੇ ਤਹਿਤ USCIS ਆਪਣੇ ਇਸ ਰੂਲ ਨੂੰ ਵਿੱਚ ਵਾਧਾ ਕਰੇਗੀ ਪ੍ਰੀਮੀਅਮ ਪ੍ਰੋਸੈਸਿੰਗ ਵਾਲੇ, ਜਿਸ ਦੇ ਵਿੱਚ ਐਪਲੀਕੈਂਟਸ ਨੂੰ ਮੌਕਾ ਹੋਊਗਾ ਵੀ $2500 ਐਕਸਟਰਾ ਫੀਸ ਦੇ ਕੇ ਉਹ ਆਪਣੇ ਕੇਸ ਆ ਜਲਦੀ ਰਿਵਿਊ ਕਰਾ ਲੈਣ। 9.5 ਮਿਲੀਅਨ ਕੇਸ ਇਸ ਟਾਈਮ ਬੈਕਲੌਗ ਦੇ ਵਿੱਚ ਪਏ ਆ। 9.5 ਮਿਲੀਅਨ ਕੇਸਿਸ ਜਿਹੜੇ ਆ ਉਹ ਬੈਕਲੌਗ ਦੇ ਵਿੱਚ ਆ ਤੇ ਸਪੀਡ ਅਪ ਪ੍ਰੋਸੈਸ ਕਰਨਾ ਚਾਹੁੰਦੇ ਨੇ। ਹੁਣ ਤੁਸੀਂ ਆਪ ਹਿਸਾਬ ਲਾ ਲਓ, ਜੇ ਇਹਨਾਂ ਵਿੱਚੋਂ ਅੱਧੇ ਲੋਕ ਵੀ ਸਪੀਡ ਅਪ ਕਰਨਾ ਚਾਹੋਗੇ ਤਾਂ USCIS ਨੂੰ ਫੀਸਾਂ ਦੇ ਵਿੱਚ ਚੰਗਾ ਫੰਡਿੰਗ ਜਿਹੜੀ ਉਹ ਮਿਲੇਗੀ। USCIS ਇੱਕ ਅਜਿਹੀ ਏਜੰਸੀ ਆ ਜਿਸ ਦਾ ਬਹੁਤਾ ਫੰਡਿੰਗ ਉਸ ਦੀਆਂ ਲਈਆਂ ਗਈਆਂ ਫੀਸਾਂ ਤੋਂ ਹੀ ਕੀਤੀ ਜਾਂਦੀ ਆ। 2019 ਦੇ ਫਿਸਕਲ ਈਅਰ ਦੇ ਖਤਮ ਹੋਣ ਤੋਂ ਬਾਅਦ ਦੇ ਵਿੱਚ 66% ਬੈਕਲੌਗ ਦੇ ਵਿੱਚ ਵਾਧਾ ਹੋਇਆ ਆ। ਫਰਵਰੀ ਤੱਕ USCIS ਜਿਹੜੀ ਆ ਉਹ 9.5 ਮਿਲੀਅਨ ਪੈਂਡਿੰਗ ਐਪਲੀਕੇਸ਼ਨਸ ਦੇ ਉੱਤੇ ਕੰਮ ਕਰ ਰਹੀ ਹੈਗੀ ਆ। ਸੋ ਕਹਿੰਦੇ ਵੀ ਜੇ ਇਹ ਰੂਲ ਇਹ ਜਿਹੜਾ ਸੈੱਟ ਹੋ ਜਾਂਦਾ ਹੈ 60 ਦਿਨਾਂ ਬਾਅਦ ਜੋ ਲਾਗੂ ਹੋਊਗਾ, ਤਾਂ ਜਿਹੜੇ ਲੋਕਾਂ ਦੇ ਵਰਕ ਪਰਮਿਟ ਰੁਕੇ ਪਏ ਆ, ਹੋਰ ਜਿਹੜੇ ਕੰਮਕਾਜ ਰੁਕੇ ਪਏ ਆ, ਉਹ $2500 ਐਕਸਟਰਾ ਫੀਸ ਦੇ ਕੇ ਆਪਣੇ ਕੇਸਾਂ ਨੂੰ 45 ਦਿਨਾਂ ਦੇ ਵਿੱਚ ਉਸ ਦਾ ਫੈਸਲਾ ਆ ਉਹ ਲੈ ਸਕਣਗੇ। ਇਸ ਤੋਂ ਪਹਿਲਾਂ ਆਪਾਂ ਬੀਤੇ ਅਪਡੇਟ ਅਮਰੀਕਾ ਦੇ ਜਿਹੜੇ ਇਮੀਗ੍ਰੇਸ਼ਨ ਸਪੈਸ਼ਲ ਪ੍ਰੋਗਰਾਮ 'ਚ ਦੱਸਿਆ ਵੀ ਸੀਗਾ ਵੀ ਹੁਣ ਅਸਾਈਲਮ ਅਫਸਰ ਦੇ ਕੋਲ ਵੀ ਅਸਾਈਲਮ ਗ੍ਰਾਂਟ ਕਰਨ ਦੀਆਂ ਪਾਵਰਸ ਆ, ਉਹ ਤਾਕਤ ਆ, ਉਹ ਇਹਨਾਂ ਦੇ ਹੱਥ ਦੇ ਰਹੇ ਆ ਵੀ ਇਮੀਗ੍ਰੇਸ਼ਨ ਕੋਰਸ ਦੇ ਉੱਤੇ ਭਾਰ ਆ ਉਹ ਘਟੇ। ਸੋ ਇਮੀਗ੍ਰੇਸ਼ਨ ਨੂੰ ਵਿੱਚ ਤੇਜ਼ੀ ਲਿਆਉਣ ਦੇ ਲਈ ਇਹ ਕੋਸ਼ਿਸ਼ਾਂ ਇਸ ਟਾਈਮ ਚੱਲ ਰਹੀਆਂ ਨੇ। ਟਰੰਪ ਪ੍ਰਸ਼ਾਸਨ ਦੇ ਦੌਰਾਨ ਪ੍ਰੀਮੀਅਮ ਪ੍ਰੋਸੈਸਿੰਗ H1 ਦੀ ਉਹਨਾਂ ਨੇ ਬੰਦ ਕਰਤੀ ਸੀਗੀ, ਪਰ ਬਾਅਦ ਦੇ ਵਿੱਚ ਕਾਂਗਰਸ ਨੇ ਮੁੜ ਦੁਬਾਰਾ ਇਸ ਨੂੰ ਆਥੋਰਾਈਜ਼ ਜਿਹੜਾ ਉਹ ਕਰ ਦਿੱਤਾ ਸੀ। ਜਦ 2020 ਦਾ ਇੱਕ ਕ੍ਰਾਈਸਿਸ ਆਇਆ ਸੀ, ਫਿਸਕਲ ਕ੍ਰਾਈਸਿਸ ਆਇਆ ਸੀ, ਉਸ ਟਾਈਮ ਦੇ ਉੱਤੇ USCIS ਦੇ 13,000 EMPLOYE ਆ ਉਹਨਾਂ ਨੂੰ ਫਰਲੋ ਕੀਤਾ ਗਿਆ ਸੀ। ਸੋ ਇੱਕ ਮੁੱਖ ਕਾਰਨ ਇਹ ਵੀ ਹੈਗਾ ਆ USCIS ਦੇ ਵਿੱਚ ਜਿਹੜੇ ਲੋਕਾਂ ਦੇ ਇਮੀਗ੍ਰੇਸ਼ਨ ਦੇ ਕੇਸ ਆ ਉਹ ਇੰਨੀ ਜਿਹੜੇ ਆ ਹੌਲੀ-ਹੌਲੀ ਕਿਉਂ ਚੱਲ ਰਹੇ ਆ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਕੀ ਬਣਦਾ ਆ। $2500 ਦੀ ਨਵੀਂ ਫੀਸ ਲਾ ਕੇ 45 ਦਿਨਾਂ 'ਚ ਇਹ ਆ ਵੀ ਤੁਹਾਡਾ ਫੈਸਲਾ ਆ ਤੁਹਾਨੂੰ ਉਹ ਮਿਲ ਸਕਦਾ ਹੈ। ਸਾਰੇ ਜਾਣੇ ਇਹ ਪ੍ਰੀਮੀਅਮ ਪ੍ਰੋਸੈਸਿੰਗ ਫੀਸ ਦੇਣ ਦੇ ਯੋਗ ਵੀ ਨਹੀਂ ਹੋਣਗੇ, ਕਈ ਦੇਣਾ ਵੀ ਨਹੀਂ ਚਾਹੁੰਦੇ ਹੋਣਗੇ, ਪਰ ਜਿਹੜੇ ਚਾਹੁੰਦੇ ਆ ਵੀ ਪ੍ਰੋਸੈਸਿੰਗ ਟਾਈਮਸ ਟੂ ਲੌਂਗ ਹੋਈ ਜਾਂਦੀਆਂ ਆ, ਉਹ ਫਿਰ ਇਦਾਂ ਦਾ ਕੌੜਾ ਤੇ ਮਹਿੰਗਾ ਘੁੱਟ ਭਰਨ ਨੂੰ ਤਿਆਰ ਹੋ ਜੀ। ਸਕਦੇ ਆ। ਜਸਟਿਸ ਡਿਪਾਰਟਮੈਂਟ 17 ਲੱਖ ਅਨਰਿਜ਼ੋਲਵਡ ਕੋਰਟ ਕੇਸਸ ਜਿਹੜੇ ਇਮੀਗ੍ਰੇਸ਼ਨ ਦੇ ਆ ਡਿਪੋਰਟੇਸ਼ਨ ਦੇ ਲਈ, ਉਹਨਾਂ ਨੂੰ ਦੇਖ ਰਹੀ ਹੈਗੀ ਆ ਤੇ ਬੈਕਲੌਗ 4 ਲੱਖ ਇਮੀਗ੍ਰੈਂਟ ਵੀਜ਼ਾ ਐਪਲੀਕੇਸ਼ਨ ਜਿਹੜੇ ਵੇਟ ਕਰ ਰਹੇ ਹੈਗੇ ਆ। $400 ਮਿਲੀਅਨ USCIS ਨੂੰ ਦਿੱਤਾ ਗਿਆ ਸੀ। ਹੁਣ ਕਾਂਗਰਸ ਵੱਲੋਂ ਅਪਰੂਵ ਕਰਕੇ ਬਾਈਡਨ ਪ੍ਰੈਜ਼ੀਡੈਂਟ ਵੱਲੋਂ $765 ਮਿਲੀਅਨ ਸਨ 2023 ਦੇ ਲਈ ਦਿੱਤਾ ਗਿਆ ਹੈਗਾ USCIS ਨੂੰ। ਸੋ 2,80,000 ਇਮੀਗ੍ਰੈਂਟਸ ਨੇ USA ਦੇ ਵਿੱਚ ਅਸਾਈਲਮ ਦੀਆਂ ਐਪਲੀਕੇਸ਼ਨਾਂ ਮੰਗੀਆਂ ਆ। ਸੋ ਬਹੁਤ ਕੰਮ ਜਿਹੜਾ ਡਿਲੇ ਹੋਇਆ, ਵਰਕ ਪਰਮਿਟ ਲੋਕਾਂ ਦੇ ਸਾਲ ਹੋ ਗਏ, ਹਜੇ ਤੱਕ ਉਹਨਾਂ ਦੇ ਘਰਾਂ ਤੱਕ ਪਹੁੰਚ ਨਹੀਂ ਰਹੇ। ਜੀ ਬਿਲਕੁਲ। ਸੋ ਹੁਣ ਇਹਨਾਂ ਨੇ ਹਰਜੋਤ ਸਿੰਘ ਜੀ ਜਦੋਂ ਬਹੁਤ ਸਾਰੇ ਲੋਕ ਆਪਸ 'ਚ ਗੱਲ ਕਰਦੇ ਆ, ਇਹਨੂੰ ਕਾਨੂੰਨੀ ਰਿਸ਼ਵਤ ਦਾ ਨਾਮ ਵੀ ਕਈ ਲੋਕ ਦੇ ਦਿੰਦੇ ਆ ਵੀ ਜਲਦੀ ਪੈਸੇ ਦਿਓ ਤਾਂ ਆਪਣੀ ਨਵੀਂ ਲਾਈਨ ਜਿਹੜੀ ਉਹ ਬਣਾ ਲਓ। ਕਿਤੇ ਨਾ ਕਿਤੇ ਉਸੇ ਹੀ ਸੰਦਰਭ ਦੇ ਵਿੱਚ ਲੋਕ ਜਿਹੜਾ ਉਹ ਦੇਖਦੇ ਆ, ਪਰ ਇਦਾਂ ਦੀਆਂ ਏਜੰਸੀਆਂ ਸੋਹਣੇ ਪੈਸੇ, ਸੋਹਣੇ ਡਾਲਰ ਜਿਹੜੇ ਆ ਪ੍ਰੀਮੀਅਮ ਪ੍ਰੋਸੈਸਿੰਗ ਦੇ ਨਾਂ ਉੱਤੇ ਜਿਹੜੀਆਂ ਉਹ ਕਰ ਰਹੀਆਂ ਆ। ਸਟਾਫ ਤੁਸੀਂ ਕੱਢਿਆ, ਹੁਣ ਤਾਂ ਠੀਕ ਆ, ਸਟਾਫ ਨੂੰ ਮੁੜ ਕੇ ਰੱਖੋ, ਕੰਮ ਤੇਜ਼ੀ ਦੇ ਵਿੱਚ ਲਿਆਓ। ਪਰ ਉਹਨਾਂ ਨੂੰ ਪਤਾ ਵੀ ਲੋਕਾਂ ਦੀਆਂ ਬਾਹਾਂ ਫਸੀਆਂ ਨੇ, ਵੇਲਣੇ 'ਚ ਬਾਹਾਂ ਆਈਆਂ ਨੇ, ਵੀ ਉਹ ਕਾਲੇ ਪਏ ਨੇ। ਸੋ ਲਓ ਪ੍ਰੀਮੀਅਮ ਪ੍ਰੋਸੈਸਿੰਗ ਤੇ ਲਈ ਜਾਓ ਜਿਹੜੇ ਇੰਨੇ ਡਾਲਰ। ਕਿਤੇ ਨਾ ਕਿਤੇ ਚਲੋ ਤੇਜ਼ੀ ਜ਼ਰੂਰ ਆਊਗੀ, ਪਰ ਐਟ ਵਟ ਕਾਸਟ, ਇਹ ਜਿਹੜੀ ਜੀ। ਜ਼ਰੂਰ ਆ ਉਹ ਦੇਖਣ ਵਾਲੀ ਗੱਲ ਹੈਗੀ ਆ।